ਅਗਲੀ ਖਬਰ ਜਿਹੜੀ ਆ ਟੈਕਸਸ ਆ। ਟੈਕਸਸ ਦੇ ਰਿਪਬਲਿਕਨਸ ਆਲਰੇਡੀ ਹੁਣ ਰੈਡੀ ਆ ਵੀ ਜਿਹੜਾ ਰੀਡਿਸਟ੍ਰਿਕਟਿੰਗ ਦਾ ਮੈਪ ਆ ਉਸ ਨੂੰ ਪਾਸ ਕੀਤਾ ਜਾਵੇ, ਜੋ ਕਿ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਚਾਹੁੰਦੇ ਸੀਗੇ। ਕਿਉਂਕਿ ਡੈਮੋਕ੍ਰੇਟਸ ਵਾਪਸ ਆ ਗਏ ਆ ਤੇ ਹੁਣ ਉਹਨਾਂ ਦੇ ਉੱਤੇ ਪ੍ਰੈਸ਼ਰ ਪਾਇਆ ਜਾ ਰਿਹਾ ਹੈ, VOTING ਹੋਊਗੀ। ਸੋ ਕੋਸ਼ਿਸ਼ ਪੂਰੀ ਆ ਵੀ ਉੱਥੇ 5-6 ਸੀਟਾਂ ਜਿਹੜੇ ਰਿਪਬਲਿਕਨਸ ਆ ਉਹ ਜਿੱਤ ਸਕਣ, ਤਾਂ ਕਿ ਜਿਹੜੇ ਮੈਪ ਚੇਂਜ ਕੀਤੇ ਜਾਣ। ਉਹਨੂੰ ਦੇਖ ਕੇ ਸਾਡੇ ਜਿਹੜੇ ਕੈਲੀਫੋਰਨੀਆ ਦੇ ਗਵਰਨਰ ਆ ਗੈਬਨ ਨਿਊਸਮ ਹੁਣੀ ਵੀ ਚੇਂਜ ਕਰਨ ਜਾ ਰਹੇ ਹੈਗੇ ਆ। ਸੋ ਇਹ ਇੱਕ ਤਰ੍ਹਾਂ ਦੇ ਨਾਲ ਰੋਂਗ ਮੇਰੇ ਹਿਸਾਬ ਨਾਲ ਪ੍ਰੈਸੀਡੈਂਟ ਜਿਹੜਾ ਆ ਉਹ ਚੱਲ ਰਿਹਾ ਹੈਗਾ। ਇਹ ਤੋਂ ਬਾਅਦ ਫਿਰ ਕੀ ਹੋਊਗਾ? ਰਿਪਬਲਿਕਨ ਸਟੇਟਸ ਹੋਰ ਵੀ ਇਹ ਕੰਮ ਕਰੂਗੀਆਂ, ਡੈਮੋਕ੍ਰੇਟ ਸਟੇਟਸ ਵੀ ਇਹ ਕੰਮ ਕਰੂਗੀਆਂ। ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੀ ਉੱਥੇ ਦੀ ਕੈਪੀਟਲ ਆ ਟੈਕਸਸ ਦੀ, ਉੱਥੇ ਇਕੱਠੇ ਵੀ ਹੋ ਰਹੇ ਆ, ਪ੍ਰੋਟੈਸਟ ਕਰ ਰਹੇ ਹੈਗੇ ਆ ਜੀ। ਵੀ ਇੱਕ ਜਿਹੜੇ ਉੱਥੇ ਦੇ ਰਿਪਰੈਜ਼ੈਂਟੇਟਿਵ ਜੀਨ ਬੂ ਆ ਹੂਸਟਨ ਦੇ, ਜੋ ਚੇਅਰ ਹੈਗੇ ਆ ਟੈਕਸਸ ਹਾਊਸ ਡੈਮੋਕ੍ਰੈਟਿਕ ਕਾਕਸ ਦੇ, ਉਹਨਾਂ ਨੇ ਇਹ ਕਿਹਾ ਵੀ ਠੀਕ ਆ ਅਸੀਂ ਮੈਪ ਨੂੰ ਜਿਹੜਾ ਰਿਵਾਈਜ਼ ਕਰਨ ਦੇ ਹੱਕ ਵਿੱਚ ਹੋਵਾਂਗੇ, ਪਰ ਪਹਿਲਾਂ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀਆਂ ਜਿਹੜੀਆਂ ਤੇ ਹੋਰ ਜਿਹੜੇ ਬਿਲੀਅਨਰਸ ਦੀਆਂ ਸੈਕਸ ਟ੍ਰੈਫਿਕਰ ਜੈਫਰੀ ਐਪਸਟਾਈਨ ਦੀਆਂ ਜੋ ਫਾਈਲਸ ਹੈਗੀਆਂ ਉਹਨਾਂ ਨਾਲ ਰਿਲੇਟਡ, ਉਹਨਾਂ ਨੂੰ ਰਿਲੀਜ਼ ਕੀਤਾ ਜਾਵੇ। ਸੋ ਇੱਕ ਤਰ੍ਹਾਂ ਦੇ ਨਾਲ ਪ੍ਰਚਾਰ ਚੱਲ ਰਿਹਾ ਹੈਗਾ, ਪਰ ਰਿਪਬਲਿਕਨਸ ਟੈਕਸਸ ਦੇ ਵਿੱਚ 5 ਸੀਟਾਂ ਨੂੰ ਗੇਨ ਕਰਨ ਦੇ ਲਈ ਆਉਣ ਵਾਲੀਆਂ 2026 ਦੀਆਂ ਇਲੈਕਸ਼ਨ ਦੇ ਵਿੱਚ ਕੋਸ਼ਿਸ਼ ਕਰ ਰਹੇ ਆ। ਕੈਲੀਫੋਰਨੀਆ ਦੇ ਗਵਰਨਰ ਨੇ 5 ਸੀਟਾਂ ਜਿਹੜੀਆਂ ਰਿਪਬਲਿਕਨ ਤੋਂ ਖੋਣ ਦੇ ਲਈ, ਤਾਂ ਕਿ ਡੈਮੋਕ੍ਰੇਟਸ ਗੇਨ ਕਰ ਲੈਣ, ਉਹ ਇੱਥੇ ਜਿਹੜੀ ਕੋਸ਼ਿਸ਼ ਕਰ ਰਹੇ ਹੈਗੇ।